ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਜੋ ਹਰੀਕੇਨ ਲੀ ਆ ਉਹ ਮਿਲੀਅਨਸ ਆਫ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਹੈਗੀ ਆ। ਨਿਊ ਇੰਗਲੈਂਡ ਦੇ ਲਾਗੇ ਪਹੁੰਚਣ ਵਾਲਾ ਹੋਇਆ ਹੈ ਟ੍ਰੋਪੀਕਲ ਸਟਾਰਮ ਜੋ ਹੈਗਾ। ਇਹ ਵੀ ਕਾਫੀ ਖਤਰਨਾਕ ਆ। ਜਿਹੜਾ ਕੈਨੇਡਾ ਦਾ ਨੋਵਾ ਸਕੋਸ਼ੀਆ ਵਾਲਾ ਹੀ ਜਿਹੜੀ ਸਟੇਟ ਆ, ਵੈਸਟਰਨ ਐਂਡ ਉਹਨਾਂ ਦਾ, ਉੱਥੇ ਵੀ ਇਹ ਹਿੱਟ ਕਰਨ ਜਾ ਰਿਹਾ ਹੈਗਾ ਆ। ਹੰਡਰਡਸ ਆਫ ਮਾਈਲਸ ਵੇ ਆ ਹਜੇ ਨਿਊ ਇੰਗਲੈਂਡ ਤੋਂ, ਪਰ ਲੋਕਾਂ ਨੇ ਜਿਹੜੀਆਂ ਪ੍ਰੈਪਰੇਸ਼ਨ ਸ਼ੁਰੂ ਕਰ ਦਿੱਤੀਆਂ ਹੈਗੀਆਂ। 7 ਮਿਲੀਅਨ ਲੋਕ ਮੇਨ, ਮੈਸੇਚਿਊਸੇਟਸ, ਨਿਊ ਹੈਂਪਸ਼ਾਇਰ, ਇਹਨਾਂ ਨੂੰ ਜੋ ਪ੍ਰਭਾਵਿਤ ਕਰੂਗਾ ਇਹ, ਜਿਹੜਾ ਨਾਰਥ ਅਕ੍ਰੋਸ ਅਟਲਾਂਟਿਕ ਓਸ਼ਨ ਤੱਕ ਇਹ ਅੱਜ ਪਹੁੰਚ ਜਾਣਾ ਹੈਗਾ ਆ। ਰਾਈਟ ਨਾਓ ਜਿਹੜਾ ਜੋ ਬਰਮੁਦਾ ਆ ਉੱਥੇ ਇਹ ਪਹੁੰਚਿਆ ਹੋਇਆ ਹੈਗਾ ਆ ਤੇ ਕੰਡੀਸ਼ਨਸ ਕਾਫੀ ਖਤਰਨਾਕ ਹੋ ਸਕਦੀਆਂ ਦੋਨੇ USA ਤੇ ਕੈਨੇਡਾ ਦੇ ਵਿੱਚ। ਆਪਾਂ ਦੇਖਿਆ ਵੀ ਪਿਛਲੇ ਸਾਲ ਤੋਂ ਹੀ ਹੁਣ ਨੈਚੁਰਲ ਡਿਜ਼ਾਸਟਰ ਦੁਨੀਆ 'ਚ ਬਹੁਤ ਜ਼ਿਆਦਾ ਆ ਰਹੇ ਆ। ਬਹੁਤ ਤੂਫਾਨ, ਫਲੱਡ, ਭੂਚਾਲ, ਹਰੀਕੇਨਸ, ਆਪਾਂ ਦੇਖ ਹੀ ਰਹੇ ਹਾਂ ਕਿੱਦਾਂ ਇਹ ਜਿਹੜੀ ਸਿਚੁਏਸ਼ਨ ਚੱਲ ਰਹੀ ਹੈਗੀ ਆ। ਟ੍ਰੋਪੀਕਲ ਸਟਾਰਮ ਕੰਡੀਸ਼ਨ ਬਰਮੁਦਾ ਦੇ ਵਿੱਚ ਜਿਹੜੀ ਆ ਲੀ ਉੱਥੋਂ ਦੀ ਹਰੀਕੇਨ ਲੀ ਪਾਸ ਕਰ ਰਿਹਾ ਅਕੋਰਡਿੰਗ ਟੂ ਨੈਸ਼ਨਲ ਹਰੀਕੇਨ ਸੈਂਟਰ ਆਫ ਯੂਨਾਈਟਿਡ ਸਟੇਟਸ। ਤੇ ਸੈਚਰਡੇ ਆਫਟਰਨੂਨ ਨੂੰ ਜੋ ਆ ਇਹ ਵੈਸਟਰਨ ਸ਼ੋਰ ਆਫ ਨੋਵਾ ਸਕੋਸ਼ੀਆ ਦੇ ਵਿੱਚ ਪਹੁੰਚ ਜਾਊਗਾ। ਕਹਿੰਦੇ ਇਹਦੇ ਨਾਲ ਬਹੁਤ ਜ਼ਿਆਦਾ ਹੈਵੀ ਰੇਨ ਹੋਊਗੀ, ਫਲੱਡਿੰਗ ਹੋਊਗੀ ਤੇ ਡਿਪੈਂਡ ਕਰਦਾ ਹੁਣ ਕਿੱਥੇ ਕਰਕੇ ਜਿਹੜਾ ਜ਼ਿਆਦਾ ਹੋਣਾ ਆ ਉੱਥੇ ਜਿਹੜਾ ਨੁਕਸਾਨ ਹੋ ਸਕਦਾ ਹੈਗਾ ਆ। ਅੱਜ ਸਵੇਰੇ 8 ਵਜੇ ਦੇ ਹਿਸਾਬ ਦੇ ਨਾਲ 460 ਮੀਲ ਸਾਊਥ ਈਸਟ ਆਫ ਨੈਂਟਕਟ ਜੋ ਮੈਸੇਚਿਊਸੇਟਸ ਆ ਉੱਥੇ ਇਹ ਹਰੀਕੇਨ 1 ਸਟਾਰਮ ਇਹਦੀ ਕੈਟਾਗਰੀ ਦਿੱਤੀ ਗਈ ਆ। ਪਰ ਜਦੋਂ ਹੀ ਹਿੱਟ ਕਰੂਗਾ ਇਹਦੀ ਜਿਹੜੀ ਸਪੀਡ ਆ ਉਹ ਵੱਧ ਜਾਊਗੀ। ਸੋ ਹਰੀਕੇਨਸ ਇਸ ਸਾਲ ਆਲਰੇਡੀ 4-5 ਆ ਚੁੱਕੇ ਆ, ਉਹਨਾਂ ਚੋਂ ਇੱਕ ਇਹ ਜਿਹੜਾ ਹਰੀਕੇਨ ਲੀ ਆ ਹੁਣ ਜੋ ਆ ਰਿਹਾ। ਜੀ ਬਿਲਕੁਲ। ਸੋ ਨਾਰਥ ਈਸਟਰਨ ਜਿਹੜਾ ਇਲਾਕਾ ਹੈ ਆਪਣੇ ਅਮਰੀਕਾ ਦਾ, ਉੱਥੇ ਇਸ ਦੇ ਕਰਕੇ ਪ੍ਰਭਾਵ ਜਿਹੜਾ ਉਹ ਨਜ਼ਰ ਆਵੇਗਾ। ਅਜੇ ਸਿਆਲ ਤਾਂ ਹਜੂਰ ਸਿੰਘ ਜੀ ਆਉਣੇ ਆ, ਪਰ ਇਸ ਸਟੋਰਮ ਦੇ ਕਰਕੇ ਅਰਲੀ ਜਿਹੜੀ ਦਸਤਕ ਆ ਉਸ ਦੀ ਹੋਵੇਗੀ। ਨਿਊ ਇੰਗਲੈਂਡ ਤੇ ਕੈਨੇਡਾ ਦੀਆਂ ਜਿਹੜੀਆਂ ਸਰਕਾਰਾਂ ਤੇ ਉੱਥੇ ਦੇ ਜਿਹੜੇ ਲੀਡਰਸ ਆ ਉਹਨਾਂ ਨੇ ਅਲਰਟਸ ਤੇ ਵਾਰਨਿੰਗਸ ਆਲਰੇਡੀ ਜਾਰੀ ਜਿਹੜੇ ਉਹ ਕਰ ਦਿੱਤੇ ਹੈਗੇ ਆ। ਸੋ ਹੋਪਫੁਲੀ ਬਚਾਅ ਜਿਹੜਾ ਉਹ ਰਵੇ। ਪਿਛਲੇ ਲਈ ਫਲੋਰੀਡਾ ਦੇ ਵਿੱਚੋਂ ਮੈਨੂੰ ਲੱਗਦਾ ਇਸੇ ਮਹੀਨੇ ਜਾਂ ਪਿਛਲੇ ਮਹੀਨੇ ਦੇ ਵਿੱਚ ਇੱਕ ਲੰਘਿਆ ਸੀਗਾ ਹਰੀਕੇਨ, ਤੇ ਹੁਣ ਇੱਕ ਹੋਰ ਨਵਾਂ ਹਰੀਕੇਨ ਉਹ ਚੱਲ ਰਿਹਾ ਹੈ।